कि मीडिया, जुडिशरी, ब्यूरोक्रेसी, लैजिस्लेचर, ग्राउंड हर पासे RSS ਦੀ ਇਨਫਿਲਟ੍ਰੇਸ਼ਨ। ਇਹ ਕੱਲ ਨੂੰ ਈਵਨ ਕੋਈ ਹੋਰ ਹਕੂਮਤ ਵੀ ਬਣ ਜਾਏ, ਆਪੋਜੀਸ਼ਨ ਦੀ ਕੋਲੀਸ਼ਨ ਦੀ ਬਣ ਜਾਏ, ਕਾਂਗਰਸ ਲੈਡ ਕੋਲੀਸ਼ਨ ਦੀ ਬਣ ਜਾਏ, ਰੀਜਨਲ ਕੁਝ ਵੀ ਵਾਪਸ ਨਹੀਂ ਹੋਏਗਾ। ਜੋ ਕੁਝ RSS ਨੇ ਟੈਕਸਟ ਬੁੱਕਸ ਤੋਂ ਲੈ ਕੇ ਤੇ ਜੁਡੀਸ਼ਰੀ ਤੱਕ ਉਹਨਾਂ ਦੇ ਆਪਣੇ ਬੰਦੇ ਪੂਰੇ ਤੁਰੇ ਹੋਏ ਨੇ। ਪਰ ਹੁਣ ਮੋਹਨ ਭਾਗਵਤ ਨੂੰ ਕਿਤੇ ਲੱਗਣ ਲੱਗ ਗਿਆ ਵੀ BJP ਐਕਸਪੋਜ਼ ਹੋ ਰਹੀ ਹੈ, ਮੇਬੀ ਪਾਵਰ ਤੋਂ ਵੀ ਬਾਹਰ ਜਾਏ। ਹੁਣ ਪਿਛਲੀ ਵਾਰ ਤਾਂ 240 ਦੇ ਉੱਤੇ ਸਿਮਟ ਕੇ ਰਹਿ ਗਏ ਇਹਨਾਂ ਦੀਆਂ ਸੀਟਾਂ। ਅੱਛਾ, ਉਹ ਤਾਂ ਨਾਇਡੂ ਨੂੰ ਤੇ ਨਤੀਸ਼ ਕੁਮਾਰ ਨੂੰ ਫਾਈਲਾਂ ਦਿਖਾ ਕੇ ਨਾਲ ਰੱਖਿਆ ਹੋਇਆ। Don't look at RSS through BJP's prism. RSS chief said, despite the uniform and physical exercises, the Sangh is not a paramilitary organization. ਇਹ ਦੇਖਦੇ ਆ ਕਿ ਵੀ ਕੱਲ ਨੂੰ ਜੇ BJP ਮੁੱਦੇ ਮੂੰਹ ਡਿੱਗਦੀ ਹੈ ਤੇ ਇਹ ਨਾ ਹੋਏ ਕਿ ਭਾਈ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬेंगे, ਕਿ ਵੀ ਇਸ ਤੋਂ ਪਹਿਲਾਂ ਹੀ ਇੱਕ ਕਿਨਾਰਾ ਕਰ ਲਓ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀ ਵਿਚਾਰਧਾਰਾ ਦੀ ਮਾਂ RSS ਨੇ ਕਿਤੇ ਨਾ ਕਿਤੇ BJP ਤੋਂ ਵਿੱਥ ਰੱਖ ਕੇ ਭਵਿੱਖ ਤੈਅ ਕਰਨਾ ਚਾਹੁੰਦੀ ਹੈ। ਸੋ ਅੱਜ BJP ਦੀ ਸਰਕਾਰ ਹੈ, ਕੱਲ ਨੂੰ ਇਹ ਜਾ ਸਕਦੀ ਹੈ। ਸ਼ਾਇਦ ਇਸ ਦੇ ਮੱਦੇ ਨਜ਼ਰ ਹੀ RSS ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ RSS ਨੂੰ BJP ਦੇ ਸ਼ੀਸ਼ੇ ਰਾਹੀਂ ਨਾ ਦੇਖਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, RSS ਰਾਸ਼ਟਰੀ ਸਵੈਮ ਸੇਵਕ ਸੰਘ, ਜਿਹੜਾ ਲਗਭਗ 100 ਸਾਲ ਪਹਿਲਾਂ ਡਾਕਟਰ ਹੈਡਗੇਵਾਰ ਔਰ ਬਾਅਦ ਦੇ ਵਿੱਚ ਉਸ ਨੂੰ ਗੋਲਵਲਕਰ ਔਰ ਸੁਦਰਸ਼ਨ ਤੋਂ ਲੈ ਕੇ ਅੱਜ ਮੋਹਨ ਭਾਗਵਤ ਤੱਕ, ਜਿਹਦੇ 'ਚ ਆਲਮੋਸਟ 95% ਜਿਹੜੇ ਸਰਸੰਘ ਚਾਲਕ ਨੂੰ ਕਹਿੰਦੇ ਨੇ ਚੀਫ, ਉਹ ਬ੍ਰਾਹਮਣ ਨੇ। ਬਹੁਤ ਸਾਰੇ ਮਹਾਰਾਸ਼ਟਰੀਅਨ ਹੀ ਨੇ, ਕਿਉਂਕਿ ਇਸ ਦੀ ਸ਼ੁਰੂਆਤ ਵੀ ਗੋਲਵਲਕਰ ਵੀ ਔਰ ਹੈਡਗੇਵਾਰ ਵੀ ਇਹ ਮਹਾਰਾਸ਼ਟਰ ਦੇ ਬ੍ਰਾਹਮਣ ਹੀ ਰਹੇ ਨੇ। ਔਰ ਇਹ ਵੀ ਇੱਕ ਦਿਲਚਸਪ ਗੱਲ ਹੋਏਗੀ ਕਿ ਹਾਲਾਂ ਸ਼ਿਵਾਜੀ ਮਰਾਠਾ ਜਿਹੜਾ ਸ਼ੂਦਰਾਂ 'ਚੋਂ ਸੀ, ਉਸ ਦਾ ਤਾਂ ਜਦੋਂ ਰਾਜ ਅਭਿਸ਼ੇਕ ਜਿਹਨੂੰ ਕਹਿੰਦੇ ਨੇ, ਉਸ ਦੀ ਅਨੋਇੰਟਿੰਗ ਸੀ, ਉਹਨੂੰ ਗੱਦੀ ਨਸ਼ੀਨੀ ਤੇ ਬ੍ਰਾਹਮਣਾਂ ਨੇ ਨਾ ਕਰ ਦਿੱਤੀ ਸੀ ਕਿ ਭਾਈ ਇਹ ਸ਼ੂਦਰ ਹੈ। ਔਰ ਫਿਰ ਉਹਨਾਂ ਨੂੰ ਚੰਗੀ ਵੱਡੀ ਦੇ ਕੇ ਪਤਾ ਨਹੀਂ ਕਿਹੜੇ ਘਟੀਆ ਲੈਵਲ ਦੇ ਬ੍ਰਾਹਮਣ ਲਿਆਂਦੇ ਤੇ ਉਹਦੇ 'ਚ ਵੀ ਬ੍ਰਾਹਮਣ ਨੇ ਆਪਣੇ ਪੈਰ ਦੇ ਅੰਗੂਠੇ ਨਾਲ ਉਸ ਨੂੰ ਤਿਲਕ ਲਾਇਆ ਸੀ। ਔਰ ਬਾਅਦ ਦੇ ਵਿੱਚ ਉਹਦਾ ਸ਼ਿਵਾਜੀ ਮਰਾਠੇ ਤੋਂ ਬਾਅਦ ਉਹਦਾ ਮੁੰਡਾ ਥੋੜ੍ਹੀ ਦੇਰ ਰਿਹਾ। ਉਹ ਫਿਰ ਜਿਹੜਾ ਸਾਰਾ ਮਰਾਠਾ ਐਮਪਾਇਰ ਆ ਉਹ ਪੇਸ਼ਵਾਵਾਂ ਨੇ ਲੈ ਲਿਆ ਸੀ। ਪੇਸ਼ਵਾ ਜਿਹੜੇ ਨੇ ਉਹ ਪੇਸ਼ਵਾ ਸਾਰੇ ਬ੍ਰਾਹਮਣ ਸੀ। ਸੋ ਜਿਹੜਾ ਜਿਸ ਨੂੰ ਮਰਾਠਾ ਐਮਪਾਇਰ ਕਿਹਾ ਜਾਂਦਾ ਹੈ, ਉਹ ਬਰੀਫਲੀ ਜਿਹੜੇ ਮਰਾਠੇ ਸੀ, ਔਰ ਅੱਜ ਵੀ ਤੁਸੀਂ ਮਹਾਰਾਸ਼ਟਰ 'ਚ ਮਰਾਠਿਆਂ ਦਾ ਹਾਲ ਦੇਖੋ, ਉਹਨਾਂ ਦਾ ਇਕਨੋਮਿਕਲੀ ਵੀ, ਔਰ ਜਿਹੜੇ ਈਵਨ ਮਰਾਠਵਾੜਾ ਰੀਜਨ ਹੈ, ਸਭ ਤੋਂ ਜ਼ਿਆਦਾ ਸੁਸਾਈਡ ਕਿਸਾਨਾਂ ਦੇ ਜੇ ਆਂਧਰਾ, ਕਰਨਾਟਕਾ, ਗੁਜਰਾਤ ਔਰ ਉਸ ਮਰਾਠਵਾੜਾ ਰੀਜਨ ਦੇ ਵਿੱਚ ਹੁੰਦੇ ਨੇ। ਇਹ ਠੀਕ ਹੈ ਕਿ ਵੀ ਬੰਬਈ ਔਰ ਦੂਸਰੇ ਜਿਹਦੇ 'ਚ ਵੱਡੇ ਵਪਾਰੀ ਤਾਂ ਗੁਜਰਾਤੀ ਔਰ ਸਿੰਧੀ ਨੇ, ਉੱਥੇ ਜਦੋਂ ਤੁਹਾਡੇ ਕੋਲ ਨਾ ਐਜੂਕੇਸ਼ਨ ਪ੍ਰੋਪਰ ਹੁੰਦੀ ਹੈ, ਨਾ ਤੁਹਾਡੀ ਤਾਕਤ ਹੁੰਦੀ, ਫਿਰ ਤੁਸੀਂ ਮਹੀਨਾ ਹੀ ਉਗਰਾਉਂਦੇ ਹੋ। ਸੋ ਇਹ ਜ਼ਰੂਰ ਹੈ ਕਿ ਮਰਾਠਿਆਂ ਦੀਆਂ ਸ਼ਿਵ ਸੈਨਾ ਜਦੋਂ ਬਾਲ ਠਾਕਰੇ ਨੇ ਬਣਾਈ ਔਰ ਉਹਨਾਂ ਨੇ ਫਰੌਤੀਆਂ ਦਾ ਕੰਮ ਸ਼ੁਰੂ ਕੀਤਾ। ਹੁਣ ਵੀ ਤੁਸੀਂ ਕਿਸੇ ਮੁਹੱਲੇ 'ਚ, ਮੈਨੂੰ ਇੱਕ ਪੰਜਾਬ ਐਂਡ ਸਿੰਧ ਬੈਂਕ ਦੇ ਸਰ ਸਾਹਿਬ ਨੇ ਇੱਕ ਵਾਰ ਦੱਸਿਆ ਸੀ ਕਿ ਵੀ ਜਦੋਂ ਅਸੀਂ ਆਪਣੀ ਬ੍ਰਾਂਚ ਖੋਲ੍ਹੀ ਉਸ ਕੋਲੀਵਾੜਾ ਕਿ ਕਿਹੜੀ ਥਾਂ ਵੱਲ, ਤੇ ਕਹਿੰਦੇ ਵੀ ਬ੍ਰਾਂਚ ਖੋਲ੍ਹਣ ਦੇ ਅਗਲੇ ਦਿਨ ਹੀ ਸਾਨੂੰ ਮੈਸੇਜ ਆ ਗਿਆ ਬਾਲ ਠਾਕਰੇ ਦਾ, ਉਦੋਂ ਜਿਉਂਦਾ ਸੀ ਪਿਓ ਇਹਨਾਂ ਦਾ, ਉਧਵ ਠਾਕਰੇ ਦਾ, ਕਿ ਜੀ ਹਾਜ਼ਰ ਹੋਵੋ। ਪੂਰਾ ਤਖਤ ਲਾ ਕੇ ਬਹਿੰਦਾ ਸੀ, ਲੰਬਾ ਚੌੜਾ। ਔਰ ਦੂਜਾ ਕਹਿੰਦੇ ਗਏ, ਉਹਨੇ ਬੜੇ ਰਿਸਪੈਕਟਫੁਲੀ ਇਹ ਕਿਹਾ ਕਿ ਆਓ ਸਰਦਾਰ ਜੀ, ਬੈਂਕ ਖੋਲ੍ਹਿਆ ਤੁਸੀਂ ਸਾਡੇ ਇਲਾਕੇ 'ਚ ਤੇ ਸਾਨੂੰ ਕੀ ਦਿਓਗੇ? ਉਹਨੇ ਕਿਹਾ ਜੀ ਮੈਂ ਤਾਂ ਮੈਨੇਜਰ ਹਾਂ, ਇੰਪਲੋਈ ਹਾਂ, ਤਨਖਾਹਦਾਰ ਹਾਂ, ਤੁਸੀਂ ਦੱਸੋ ਤੁਹਾਡਾ ਕੀ ਹੈ? ਉਹਨੇ ਕਿਹਾ ਜੀ ਸਾਡੇ ਮੁਲਾਜ਼ਮ ਭਰਤੀ ਕਰੋ, ਘੱਟੋ ਘੱਟ 2 ਜਾਂ 3, ਔਰ ਕੁਛ ਹੋਰ ਇਸ ਕਿਸਮ ਦਾ। ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਆਪਣਾ ਜਿਹੜਾ ਹੈ, ਕਿਉਂਕਿ ਉਹਨਾਂ ਨੇ ਹਦਾਇਤ ਲੈ ਲਈ ਸੀ ਕਿ ਵੀ ਉਹਦੀ ਆਈ ਹੈ ਸ਼ਿਵ ਸੈਨਾ ਦੀ, ਤੇ ਕਹਿੰਦਾ ਵੀ ਉਹ ਮੁੜ ਕੇ ਜਿਨ੍ਹਾਂ ਦੀਆਂ ਉਹਨਾਂ ਦੀਆਂ ਅਰਜ਼ੀਆਂ ਆਈਆਂ, ਕਿਸੇ ਕੋਲ ਕੁਆਲੀਫਿਕੇਸ਼ਨ ਹੀ ਨਹੀਂ ਸੀ ਵੀ ਅਸੀਂ ਉਹਨਾਂ ਦੇ 2 ਚਪੜਾਸੀ ਜ਼ਰੂਰ ਰੱਖੇ ਜਿਹੜੇ ਕਲਾਸ 4 ਸੀ। ਹਾਲਾਂ ਉਹ ਵੀ ਕੋਈ ਹਾਜ਼ਰੀ ਹੁਜਰੀ ਨਹੀਂ ਸੀ ਦਿੰਦੇ, ਉਹਨਾਂ ਦੀਆਂ ਤਨਖਾਹਾਂ ਹੀ ਉਹ ਲੈ ਜਾਂਦੇ ਸੀ। ਤਾਂ ਸਾਨੂੰ ਵੀ ਸੀ ਕਿ ਵੀ ਸਾਡੀ ਸਿਕਿਉਰਿਟੀ ਹੈ ਕਿ ਵੀ ਪੀਸਫੁਲੀ। ਸੋ ਮਹਾਰਾਸ਼ਟਰ ਦੇ ਵਿੱਚ ਭਾਵੇਂ ਹੁਣ ਫਰਨੈਂਡੀਜ਼ BJP ਦੇ ਥੱਲੇ ਬਣਿਆ,
ਲੇਕਿਨ ਮਰਾਠੇ ਕਦੇ ਵੀ, ਜਦੋਂ ਵੀ ਉਹਨਾਂ ਦੀ ਸ਼ਿਵ ਸੈਨਾ ਨੇ ਬਿਹਾਰੀਆਂ ਨੂੰ ਵੀ ਉੱਥੋਂ ਕੱਢਿਆ, ਯੂਪੀ ਵਾਲਿਆਂ ਨੂੰ ਕੱਢਿਆ, ਤਾਮਿਲਾਂ ਨੂੰ ਕੱਢਿਆ, ਮਹਾਰਾਸ਼ਟਰਾ ਫਾਰ ਮਰਾਠਾਸ ਦਾ ਉਹਨਾਂ ਦਾ ਸਲੋਗਨ ਹੈ, ਗੁਜਰਾਤੀਆਂ ਨੂੰ ਤਾਂ ਬਹੁਤ ਨਫ਼ਰਤ ਕਰਦੇ ਨੇ। ਸੋ ਮੈਂ ਇਹ ਸਾਰਾ ਵੇਰਵਾ ਇਸ ਲਈ ਦੇ ਰਿਹਾ ਕਿ ਵੀ ਇਹਨਾਂ ਦੀ ਜਿਹੜੀ ਸ਼ਿਵ ਸੈਨਾ ਸੀ, ਹਿੰਦੂਤਵਾ ਇਹਨਾਂ ਦੀ ਆਈਡੀਓਲੋਜੀ ਨਹੀਂ ਸੀ, ਇਹ ਤਾਂ ਲੋਕਲ ਆਪਣੀ ਉਸ ਲੈਵਲ ਦੇ ਉੱਤੇ ਹੀ ਕਰਨਾ। ਪਰ ਜਦੋਂ ਬੀਜੇਪੀ ਦਾ ਜਾਂ ਰਾਮ ਮੰਦਰ ਇਸ਼ੂ ਜਾਂ ਦੂਜਾ ਆਇਆ ਤੇ ਬਾਲ ਠਾਕਰੇ ਨੇ ਦੇਖਿਆ ਜੇ ਹੈਂਡ ਜੁਆਇਨ ਨਾ ਕੀਤੇ, ਇਹ ਨਾ ਹੋਏ ਕਿ ਹਿੰਦੂਤਵਾ ਦੀ ਇਸ ਆਂਧੀ ਦੇ ਅੰਦਰ, ਤੂਫਾਨ ਦੇ ਅੰਦਰ ਸਾਡਾ ਮਰਾਠਾ ਮਾਨਵ ਦਾ ਜਿਹੜਾ ਕਾਨਸੈਪਟ ਵੀ ਉੱਡ ਜਾਏ। ਸੋ ਹੁਣ ਵੀ ਉਹਨਾਂ ਨੇ ਕਾਰਨਰ ਕਰਤਾ ਹੈ। ਹੁਣ ਆ ਮੁੰਬਈ ਦੀਆਂ ਸਿਵਿਕ ਇਲੈਕਸ਼ਨਸ ਹੋਣੀਆਂ ਸੀ ਔਰ ਦੋਨੋਂ ਇਹਨਾਂ ਦੀ ਫਿਰ ਟੁੱਟ ਗਈ। ਬਾਲ ਠਾਕਰੇ ਮਰ ਗਿਆ, ਉद्धਵ ਠਾਕਰੇ, ਰਾਜ ਠਾਕਰੇ ਕਜ਼ਨ ਸੀ, ਇਹ ਵੀ ਲੜ ਪਏ। ਪਰ ਹੁਣ ਇਸ ਇਲੈਕਸ਼ਨ ਦੇ ਮੌਕੇ ਇਕੱਠੇ ਹੋ ਗਏ ਔਰ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਲੱਗਦਾ ਵੀ ਇਹ ਸਿਵਿਕ ਇਲੈਕਸ਼ਨਸ ਸ਼ਿਵ ਸੈਨਾ ਲੈ ਜਾਏ, ਬੀਜੇਪੀ ਨੇ ਇੰਨੀ ਵੱਡੀ ਜਿਹੜੀ ਹੈ ਉਹ ਕਾਂਗਰਸ ਹੋਈ, ਉਹ ਓਬੇਸੀ ਜਿਹੜਾ ਹੈਦਰਾਬਾਦ ਦਾ ਜਾਲੀ ਜਿਹਾ ਮੁਸਲਮਾਨ, ਉਹ ਵੀ, ਉਹਨਾਂ ਸਾਰਿਆਂ ਨੂੰ ਨਾਲ ਮਿਲਾ ਕੇ ਜਿਹੜਾ ਬੀਜੇਪੀ ਨੇ ਅਲਾਇੰਸ ਬਣਾ ਲਿਆ। ਹਾਲਾਂਕਿ ਕਾਂਗਰਸ ਨੇ ਉਹ 18 ਕੇ ਕਿੰਨੇ ਕੌਂਸਲਰ ਜਿਹੜੇ ਜਿੱਤੇ ਸੀ ਉਹ ਕੱਢਤੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਵੀ ਇਸ ਵੇਲੇ ਬੀਜੇਪੀ ਦੇ ਕੋਲ ਤਾਂ ਇੰਨਾ ਧਨ ਹੈ ਔਰ ਇਸ ਕਿਸਮ ਦੀ ਕਿਤੇ ਮਗਰ ਈਡੀ ਪਾਤੀ, CBI ਪਾਤਾ, ਜੋ ਮਰਜ਼ੀ ਕਰ ਦੇਣ। ਇਹ ਇੱਕ ਸਿਨੇਰੀਓ ਸਮਝਣ ਲਈ ਕਾਫੀ ਹੈ ਕਿ RSS ਕਹਿਣ ਨੂੰ ਭਾਵੇਂ ਇੱਕ ਸਿਧਾਂਤਕ, ਕਿਉਂਕਿ ਹਿੰਦੂਤਵਾ ਲਫ਼ਜ਼ ਦਾ ਸਾਵਰ ਕਰਦਾ ਸੀ, ਔਰ RSS ਮੁੱਢਲੇ ਤੌਰ ਦੇ ਉੱਤੇ ਇੱਕ ਵੋਲੰਟਰੀ ਸਵਯੰ ਸੇਵਕ ਦਾ ਮਤਲਬ ਹੀ ਹੈ ਵੀ ਸੇਵਾ ਕਰਨ ਵਾਲਾ, ਇੱਕ ਪੋਲੀਟੀਕਲ ਤੌਰ ਤੇ ਨਹੀਂ ਆਇਆ। ਪਰ ਅੱਜ ਜਦੋਂ ਅਸੀਂ RSS ਔਰ ਇਹਨਾਂ ਦੇ ਕੋਈ ਫਾਰਮ ਨਹੀਂ ਹੈਗੇ, ਕੋਈ ਰਜਿਸਟਰਡ ਬਾਡੀ ਵੀ ਨਹੀਂ ਹੈ, ਖੁਦ ਮੋਹਨ ਭਾਗਵਤ ਨੇ ਕਿਹਾ ਹੁਣ ਇੱਥੇ ਤੁਸੀਂ ਇੱਕ ਚੈਰਿਟੀ ਰਨ ਕਰਨੀ ਹੋਏ ਵਿਦ ਇਨ ਇੰਡੀਆ ਵੀ ਜਾਂ ਕਿਤੇ, ਤੁਸੀਂ ਰਜਿਸਟਰ ਕਰਾਉਂਦੇ ਹੋ। ਹਾਊ ਕਮ ਕਿ ਇੱਕ ਆਰਗੇਨਾਈਜੇਸ਼ਨ ਜਿਹੜੀ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਹਕੂਮਤ ਰਨ ਕਰ ਰਹੀ ਹੈ, 29 ਸਟੇਟਾਂ 'ਚੋਂ ਲਗਭਗ 20 ਦੇ ਕਰੀਬ ਸਟੇਟਾਂ ਦੇ ਵਿੱਚ ਇਹਨਾਂ ਦੀਆਂ ਹਕੂਮਤਾਂ ਨੇ, ਉਹ ਰਜਿਸਟਰਡ ਬਾਡੀ ਨਹੀਂ ਹੈ। ਪੈਸਾ, ਅੰਨਾ ਪੈਸਾ ਜਿਹੜਾ ਇਸ ਵੇਲੇ ਜੇ ਦੁਨੀਆ ਦੇ ਵਿੱਚ ਇਹ ਕਹਿਣਾ ਹੋਏ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਡੋਨੇਸ਼ਨ ਦੇ ਨਾਂ ਥੱਲੇ ਔਰ ਜੋ ਇਹ ਅੰਬਾਨੀ, ਅਡਾਨੀ, ਇਹ ਸਾਰੀ ਖੇਡ ਹੈ ਜਿਹਦੇ ਥੱਲੇ ਸਾਰਾ ਮੁਲਕ ਦੀ ਉਹਨੂੰ ਪ੍ਰਾਈਵੇਟਾਈਜ਼ ਕਰਨ ਦੀ ਲਾਈਨ ਹੈ, ਉਹਨੂੰ ਸਾਰਿਆਂ ਨੂੰ ਇਹ ਰਨ ਕਰ ਦੇਣ। ਲੇਕਿਨ RSS ਦਾ ਇੱਕ ਪਾਰਟ, ਜੇ ਉਹਨਾਂ ਦੀਆਂ ਇੱਕ ਸਟੇਜ ਤੇ 72, ਹੁਣ ਮੈਂ ਕਿਤੇ ਪੜ੍ਹ ਰਿਹਾ ਸੀ 90 ਤੋਂ ਜ਼ਿਆਦਾ ਉਹਨਾਂ ਦੀਆਂ ਅੱਡ-ਅੱਡ ਆਰਗੇਨਾਈਜੇਸ਼ਨਸ ਨੇ। ਹੁਣ ਕਿਉਂਕਿ ਬੀਜੇਪੀ ਜਿਹੜੀ ਕਿਸੇ ਜ਼ਮਾਨੇ 'ਚ RSS ਨੇ ਜਿਹੜਾ ਆਪਣਾ ਪੋਲੀਟੀਕਲ ਵਿੰਗ ਬਣਾਇਆ ਸੀ, ਭਾਰਤੀ ਜਨਸੰਘ, ਉਹਦਾ ਮੁਖੀ ਸ਼ਿਆਮਾ ਪ੍ਰਸਾਦ ਮੁਖਰਜੀ ਸੀ ਔਰ ਹੌਲੀ ਜੈ ਪ੍ਰਕਾਸ਼ ਨਾਰਾਇਣ ਦੀ ਟੋਟਲ ਰੈਵੋਲੂਸ਼ਨ ਦੇ ਵੇੜੇ ਵਿੱਚ ਵੜ ਗਏ। ਫਿਰ ਬੀਜੇਪੀ ਰਾਹੀਂ ਕਿਵੇਂ ਹੌਲੀ ਕੋਲੀਸ਼ਨ ਸਰਕਾਰ ਬਣਾਈ ਔਰ ਹੁਣ 2014 ਤੋਂ ਬਾਅਦ ਸਿੱਧੀ ਹਿੰਦੂਤਵਾ ਦੀ ਆਈਡੀਓਲੋਜੀ। ਪਰ ਜੋ ਹਾਲ ਹੁਣ ਮੋਦੀ, ਅਮਿਤ ਸ਼ਾਹ ਦਾ ਹੋ ਰਿਹਾ ਇੰਟਰਨੈਸ਼ਨਲੀ, ਖਾਸ ਤੌਰ ਤੇ ਅਮਰੀਕਾ ਦੇ ਹੱਥਾਂ 'ਚ ਵਪਾਰਕ ਆਰਥਿਕ ਮਾਡਲ ਡਿੱਗ ਰਿਹਾ ਹੈ, ਅੰਦਰੂਨੀ ਮਨੀਪੁਰ 'ਚ ਕੀ ਚੱਲ ਰਿਹਾ ਹੈ, ਬਾਕੀ ਥਾਵਾਂ ਦੇ ਉੱਤੇ ਹੈ। ਹੁਣ RSS ਨੂੰ ਇਹ ਲੱਗਣ ਲੱਗ ਗਿਆ ਔਰ ਇਹ RSS ਨੇ ਇਹਨੂੰ ਦੇਖਦਿਆਂ ਹੀ ਆਮ ਆਦਮੀ ਪਾਰਟੀ ਨੂੰ, ਜਦੋਂ ਅਸੀਂ ਕਹਿੰਦੇ ਹਾਂ ਵੀ ਬੀਜੇਪੀ ਦੀ ਜਿਹੜੀ RSS ਦੀ ਨੰਬਰ 2 ਟੀਮ ਹੈ, ਉਹ ਐਵੇਂ ਨਹੀਂ ਹੈ। ਅਰਵਿੰਦ ਕੇਜਰੀਵਾਲ ਜਾਂ ਦੂਜਾ, ਕਦੇ ਉਹਨਾਂ ਨੇ RSS ਦੇ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਹੈ। ਇਹ ਉਹਨਾਂ ਨੇ, ਤੁਸੀਂ ਇੱਕ ਫਰੈਂਡਲੀ ਕੰਪੀਟੀਸ਼ਨ ਵੀ ਰੱਖਦੇ ਹੋ, ਸ਼ਾਊਟਿੰਗ ਮੈਚ ਵੀ ਰੱਖਦੇ ਹੋ, ਜਿਹਨੂੰ ਜਿਹੜਾ ਲਹਿੰਦੇ ਪੰਜਾਬ ਸਾਡੇ ਨੂਰਾ ਕੁਸ਼ਤੀ ਕਹਿੰਦੇ ਨੇ, ਜਿਹਦੇ 'ਚ ਪਹਿਲਾਂ ਹੀ ਡਿਸਾਈਡ ਹੋਇਆ ਹੁੰਦਾ ਹੈ ਵੀ ਤੂੰ ਮੇਰੇ ਤੋਂ ਹਾਰਨਾ ਹੈ ਪਰ ਥੋੜ੍ਹਾ ਬਹੁਤ ਮੈਂ ਢਹਿ ਜਾਵਾਂਗਾ, ਫਿਰ ਦੂਜਾ, ਪਰ ਅਲਟੀਮੇਟਲੀ ਤੈਨੂੰ ਜਿਤਾਵਾਂਗੇ। ਹੁਣ ਉਸ ਸਾਰੇ ਦੇ ਚੱਲਦਿਆਂ ਇਹਨਾਂ ਨੂੰ ਲੱਗਦਾ ਵੀ ਬੀਜੇਪੀ, ਜਿਹਦੇ ਤੋਂ ਉਹਨਾਂ ਨੇ ਕਾਫੀ ਕੁਛ, ਜਿਵੇਂ ਨਿਊਯਾਰਕ ਟਾਈਮਸ ਦਾ ਪਿਛਲੇ ਦਿਨਾਂ ਦਾ ਆਰਟੀਕਲ ਸੀ ਕਿ ਮੀਡੀਆ, ਜੁਡੀਸ਼ਰੀ, ਬਿਊਰੋਕਰੇਸੀ, ਲੈਜਿਸਲੇਚਰ, ਗਰਾਊਂਡ, ਹਰ ਪਾਸੇ RSS ਦੀ ਇਨਫਿਲਟ੍ਰੇਸ਼ਨ ਹੈ। ਔਰ ਮੈਂ ਇਹ ਸਮਝਦਾ ਹਾਂ ਵੀ ਜੇ ਕੱਲ੍ਹ ਨੂੰ ਈਵਨ ਕੋਈ ਹੋਰ ਹਕੂਮਤ ਵੀ ਬਣ ਜਾਏ, ਆਪੋਜੀਸ਼ਨ ਦੀ, ਕੋਲੀਸ਼ਨ ਦੀ ਬਣ ਜਾਏ, ਕਾਂਗਰਸ ਲੈਡ ਕੋਲੀਸ਼ਨ ਦੀ ਬਣ ਜਾਏ, ਰੀਜਨਲ ਕੁਛ ਵੀ ਵਾਪਸ ਨਹੀਂ ਹੋਏਗਾ। ਜੋ ਕੁਛ RSS ਨੇ ਟੈਕਸਟ ਬੁੱਕਸ ਤੋਂ ਲੈ ਕੇ ਤੇ ਜੁਡੀਸ਼ਰੀ ਤੱਕ ਉਹਨਾਂ ਦੇ ਆਪਣੇ ਬੰਦੇ ਪੂਰੇ ਤੁਰੇ ਹੋਏ ਨੇ। ਪਰ ਹੁਣ ਮੋਹਨ ਭਾਗਵਤ ਨੂੰ ਕਿਤੇ ਲੱਗਣ ਲੱਗ ਗਿਆ ਵੀ ਬੀਜੇਪੀ ਐਕਸਪੋਜ਼ ਹੋ ਰਹੀ ਹੈ, ਮੇਬੀ ਪਾਵਰ ਤੋਂ ਵੀ ਬਾਹਰ ਜਾਏ। ਹੁਣ ਪਿਛਲੀ ਵਾਰ ਤਾਂ 240 ਦੇ ਉੱਤੇ ਸਿਮਟ ਕੇ ਰਹਿ ਗਏ ਇਹਨਾਂ ਦੀਆਂ ਸੀਟਾਂ। ਉਹ ਤਾਂ ਨਾਇਡੂ ਨੂੰ ਤੇ ਨਤੀਸ਼ ਕੁਮਾਰ ਨੂੰ ਫਾਈਲਾਂ ਦਿਖਾ ਕੇ ਨਾਲ ਰੱਖਿਆ ਹੋਇਆ। ਉਹਨਾਂ ਨੂੰ ਲੱਗਦਾ ਵੀ ਇਹ ਨਾ ਹੋਏ, ਇਸ ਦੇ ਲਈ ਉਹਨਾਂ ਨੇ ਵੋਟ ਚੋਰੀ ਦਾ ਮੁਹਿੰਮ
ਲੱਖਾਂ ਨਹੀਂ ਕਰੋੜਾਂ ਮੁਸਲਮਾਨ ਔਰ ਦਲਿਤ ਡੀਫਰੈਂਚਾਈਜ਼ ਕਰ ਦਿੱਤੇ ਗਏ, ਉਹਨਾਂ ਦੀਆਂ ਵੋਟਾਂ ਗਾਇਬ ਕਰਤੀਆਂ ਗਈਆਂ। ਇੱਕ ਮਮਤਾ ਬੈਨਰਜੀ ਅਜੇ ਵੀ ਲੜ ਰਹੀ ਹੈ ਉਹਨਾਂ ਨੂੰ ਵੜਨ ਦੇਣ ਤੋਂ, ਲੇਕਿਨ ਇਨ ਦਾ ਐਂਡ ਵੈਸਟ ਬੰਗਾਲ ਵੀ ਉਹ ਖੋਣਾ ਚਾਹੁੰਦੇ ਨੇ। ਸੋ ਇਹਨਾਂ ਹਾਲਾਤਾਂ 'ਚ ਮੈਨੂੰ ਲੱਗਦਾ ਹੈ ਵੀ ਇਹ ਮੋਹਨ ਭਾਗਵਤ ਦੀ ਸਟੇਟਮੈਂਟ ਜਿਹੜੀ ਭੋਪਾਲ ਦੇ ਇੱਕ ਫੰਕਸ਼ਨ ਦੇ ਵਿੱਚ ਕਹੀ, ਔਰ ਇਹਨਾਂ ਦੀ ਹੈਡਲਾਈਨ ਹੈ ਡੋਂਟ ਲੁੱਕ ਐਟ RSS ਥਰੂ BJP's prism. RSS chief said despite the uniform and physical exercises the Sangh is not a paramilitary organization. ਔਰ ਇਹ ਕਿਉਂਕਿ ਨਿਊਯਾਰਕ ਟਾਈਮ ਦੇ ਆਰਟੀਕਲ ਦੀ ਕਾਫੀ ਜ਼ਿਕਰ ਹੋਇਆ ਕਿ ਭਾਈ ਇਹ ਤਾਂ ਨਾਜ਼ੀਆਂ ਵਾਂਗ ਔਰ ਫਾਸ਼ਿਸਟ ਪਾਰਟੀਆਂ ਵਾਂਗ ਜਿਹੜੀ ਹੈ ਪੈਰਾਮਿਲਟਰੀ ਹੈ, ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜੇ ਤੁਸੀਂ ਸੰਘ ਨੂੰ ਸਮਝਣਾ ਹੈ the Sangh cannot be understood by looking at BJP said RSS chief. ਔਰ ਉਹਨੇ ਭੋਪਾਲ 'ਚ ਬੋਲਦਿਆਂ ਕਿਹਾ ਕਿ that different narratives both positive and negative संघ बारे होंदे ने। बीजेपी को देखकर अगर संघ को समझना चाहेंगे आप तो बहुत बड़ी भूल करेंगे। ये ਉਹਦੇ ਲਫ਼ਜ਼ ਨੇ ਕਿ ਵੀ ਜੇ ਤੁਸੀਂ बीजेपी ਦੇ ਆਇਨੇ ਤੋਂ ਸ਼ੀਸ਼ੇ ਤੋਂ ਮਿਰਰ ਤੋਂ ਦੇਖੋਗੇ ਫਿਰ ਬੜੀ ਵੱਡੀ ਗਲਤੀ ਕਰੋਗੇ। ਉਹਨੇ ਕਿਹਾ ਜੀ ਇਹ ਇੱਕ ਠੀਕ ਹੈ ਵਿੰਗ ਹੈ ਜਿਵੇਂ RSS ਦੀ, ਵਿਸ਼ਵ ਹਿੰਦੂ ਪਰਿਸ਼ਦ, ਵਿਦਿਆ ਭਾਰਤੀ, ਇਹ ਵੀ ਡਿਫਰੈਂਟ ਆਰਗੇਨਾਈਜੇਸ਼ਨਸ ਨੇ, ਇਹਨਾਂ ਦੇ ਅੱਡ-ਅੱਡ ਰੋਲ ਨੇ, ਔਰ ਤੁਸੀਂ ਸੰਘ ਨੂੰ ਇਹਨਾਂ ਤੋਂ ਜੱਜ ਨਹੀਂ ਕਰ ਸਕਦੇ। ਸਾਡੀ ਯੂਨੀਕ ਆਰਗੇਨਾਈਜੇਸ਼ਨ ਹੈ ਦੁਨੀਆ ਦੇ ਵਿੱਚ, ਔਰ ਇਹਨੂੰ ਕਿਸੇ ਨਾਲ ਵੀ ਤੁਸੀਂ ਕੰਪੇਅਰ ਨਹੀਂ ਕਰ ਸਕਦੇ। ਇਹ ਹੁੰਦਾ ਜਦੋਂ ਤੁਸੀਂ ਸਭ ਕੁਝ ਹੀ ਲੁਕਾਉਣਾ ਹੋਏ। ਔਰ ਫਿਰ ਉਹਨੇ ਕਿਹਾ ਜੀ ਦੇਖੋ ਅਸੀਂ ਜਦੋਂ ਬਿਗਨ ਕੀਤਾ ਇਹ ਪ੍ਰੈਸ਼ਰ ਗਰੁੱਪ ਵੀ ਨਹੀਂ ਹੈ, ਅਸੀਂ ਜਿਹੜਾ ਇੰਟਾਇਰ ਹਿੰਦੂ ਸੁਸਾਇਟੀ ਨੂੰ ਆਰਗੇਨਾਈਜ਼ ਕਰਨਾ ਸਾਡਾ ਏਮ ਹੈ। ਔਰ ਜਿਸ ਕਿਸਮ ਦੀ ਨਫ਼ਰਤ ਇਹਨਾਂ ਨੇ ਫੈਲਾਈ ਹੈ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਸਿੱਖਾਂ ਨੂੰ ਤਾਂ ਉਹ ਡੈਥ ਕਿਸ ਨਾਲ ਹੀ ਮਾਰ ਰਹੇ ਨੇ। ਔਰ ਫਿਰ ਉਹ ਕਹਿ ਰਿਹਾ ਕਿ ਅਸੀਂ ਠੀਕ ਹੈ ਯੂਨੀਫਾਰਮ ਪਾਉਂਦੇ ਹਾਂ, ਮਾਰਚ ਕੱਢਦੇ ਹਾਂ, ਲਾਠੀ ਵੀ ਰੱਖੀ ਹੋਈ ਹੈ, ਔਰ ਇਹ ਪੈਰਾਮਿਲਟਰੀ ਨਹੀਂ ਹੈ। ਅਸੀਂ ਤਾਂ ਜਿਹੜਾ ਕੋਈ ਰਿਐਕਸ਼ਨ ਦੇ ਤੌਰ 'ਤੇ ਵੀ ਸਾਡੀ ਜਥੇਬੰਦੀ ਨਹੀਂ ਆਈ। ਪਹਿਲਾਂ ਬ੍ਰਿਟਿਸ਼ ਗੌਰਮੈਂਟ ਨੇ ਸਾਨੂੰ ਜਿਹੜਾ ਹੈ ਉਹ ਦਬਾਉਣ ਦੀ ਕੋਸ਼ਿਸ਼ ਕੀਤੀ, ਫਿਰ ਆਜ਼ਾਦ ਭਾਰਤ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ। ਬ੍ਰਿਟਿਸ਼ ਨੇ ਤਾਂ ਤੁਹਾਨੂੰ ਖੜਾ ਕੀਤਾ ਤੁਹਾਡਾ। ਔਰ ਇਹ ਠੀਕ ਕਹਿੰਦੇ ਆ ਕਾਂਗਰਸ ਕਿ ਵੀ ਤੁਸੀਂ ਆਪਣਾ ਇੱਕ ਵੀ ਸ਼ਹੀਦ ਗਣਾਓ RSS ਦਾ ਜਿਹੜਾ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਸਟਰਗਲ ਦੇ ਵਿੱਚ ਮਾਰਿਆ ਗਿਆ। ਵੀ ਤੁਹਾਡਾ ਸਾਵਰਕਰ ਭਾਵੇਂ RSS ਨਾਲ ਸਿੱਧੇ ਤੌਰ 'ਤੇ ਨਹੀਂ ਰਿਹਾ ਪਰ ਪਿਓ ਤਾਂ ਇਹਨਾਂ ਦਾ ਹੀ ਹੈ ਆਈਡੀਆਲੋਜੀ। ਉਹਨੇ ਕਿਹਾ 12 ਵਾਰੀ ਮਾਫੀ ਮੰਗ ਕੇ ਉਹ ਬਾਹਰ ਨਿਕਲਿਆ ਅੰਗਰੇਜ਼ਾਂ ਤੋਂ ਕਿ ਜੀ ਗਲਤੀ ਹੋ ਗਈ। ਔਰ ਦੂਸਰਾ ਔਰ ਸੈਕੰਡ ਵਰਲਡ ਵਾਰ ਜਦੋਂ ਕੁਇਟ ਇੰਡੀਆ ਚੱਲ ਰਹੀ ਸੀ RSS ਵਿਰੋਧ ਖਲੋਤਾ ਸੀ। ਇਹ ਉਹਨਾਂ ਦੀ ਸਾਵਰਕਰ ਜਿਹੜਾ ਅੰਗਰੇਜ਼ਾਂ ਤੋਂ ਵਜ਼ੀਫਾ ਲੈ ਰਿਹਾ ਸੀ। ਇਹੀ ਹਾਲ ਇਹਨਾਂ ਬਾਕੀਆਂ ਦਾ ਸੀ। ਹੁਣ ਇਸੇ ਤਰ੍ਹਾਂ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਡਿਬੇਟ ਹੋਈ ਵੰਦੇ ਮਾਤਰਮ 'ਤੇ, ਉਹਨੇ ਕਿਹਾ ਇਹ ਉਹਨਾਂ ਦੇ ਇੱਕ ਰੀਜਨਲ ਪਾਰਟੀ ਵਾਲਿਆਂ ਨੇ ਕਿ ਇੱਕ ਬੰਦੇ ਦਾ ਨਾਂ ਗਿਣਾ ਦਿਓ ਜਦੋਂ ਵੰਦੇ ਮਾਤਰਮ 'ਤੇ ਅੰਗਰੇਜ਼ਾਂ ਨੇ ਪਾਬੰਦੀ ਲਾਈ ਤਾਂ ਕਿਸੇ RSS ਵਾਲੇ ਨੇ ਵੰਦੇ ਮਾਤਰਮ ਦਾ ਗਾਇਨ ਕਰਦਿਆਂ ਜੇਲ੍ਹ ਕੱਟੀ ਹੋਏ। ਸਾਰਾ ਫਰਾਡ ਹੈ, ਬਿਲਕੁਲ ਝੂਠ। ਲੇਕਿਨ ਮੈਨੂੰ ਇਸ 'ਚੋਂ ਇਹ ਨਜ਼ਰ ਆਉਂਦਾ ਵੀ ਆਲਰੇਡੀ ਉਹਨਾਂ ਨੇ ਇਹ ਦੇਖਦੇ ਆ ਕਿ ਵੀ ਕੱਲ੍ਹ ਨੂੰ ਜੇ BJP ਮੂਧੇ ਮੂੰਹ ਡਿੱਗਦੀ ਹੈ ਤੇ ਇਹ ਨਾ ਹੋਏ ਕਿ ਭਾਈ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬेंगे, ਕਿ ਵੀ ਇਸ ਤੋਂ ਪਹਿਲਾਂ ਹੀ ਇੱਕ ਕਿਨਾਰਾ ਕਰ ਲਈਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲ ਐਂਡ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਨਾਲ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।